ਸਤਿ ਸ਼੍ਰੀ ਅਕਾਲ। ਤੁਸੀਂ जुड़े ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਪ੍ਰੋਗਰਾਮ ਸਪੈਸ਼ਲ ਰਿਪੋਰਟ ਦੇ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਅੱਜ ਦੀ ਇਸ ਰਿਪੋਰਟ ਦੇ ਵਿੱਚ ਇੱਕ ਵਾਰ ਫਿਰ ਤੋਂ ਇਲੈਕਟੋਰਲ ਬੌਂਡ ਦੇ ਬਾਰੇ ਚਰਚਾ ਕਰਾਂਗੇ, ਜਿਸ ਦੇ ਬਾਰੇ ਬੜੀਆਂ ਰੌਚਕ ਬੜੀਆਂ ਐਸੀਆਂ ਜਾਣਕਾਰੀਆਂ ਸਾਹਮਣੇ ਆ ਰਹੀਆਂ ਨੇ ਜਿਨ੍ਹਾਂ ਤੋਂ ਲੱਗਦਾ ਕਿ ਸ਼ਾਇਦ ਇਹ ਬਹੁਤ ਵੱਡਾ ਘੁਟਾਲਾ ਹੋ ਨਿਬੜੇਗਾ ਜਦੋਂ ਯੂਨੀਕ ਕੋਡ ਲੋਕਾਂ ਦੇ ਸਾਹਮਣੇ ਆ ਗਏ, ਕਿਉਂਕਿ ਉਸ ਤੋਂ ਹੀ ਪਤਾ ਲੱਗਣਾ ਕਿ ਇਸ ਮਾਮਲੇ ਦੇ ਵਿੱਚ ਕਿਹਨੂੰ ਕਿੰਨਾ ਚੰਦਾ ਗਿਆ ਤੇ ਕਿਹਨੇ ਦਿੱਤਾ। क्योंकि हाले तक आप इस मामले आप देखा कि SBI ਨੂੰ ਅੱਜ फिर इस मामले ਦੇ ਵਿੱਚ ਝਾੜ ਪਈ ਹੈ। ਉਹ ਕਹਿੰਦੇ कि ਤੁਸੀਂ ਦੇ ਕਿਉਂ ਨਹੀਂ ਰਹੇ यूनीक कोड ਦੇ मामले ਦੇ ਵਿੱਚ। खैर ਹੁਣ ਤੁਸੀਂ ਇੱਕ नॉर्मल जे सवाल ਦਾ एक आम जे सवाल ਦਾ ਜਵਾਬ ਲਵੋ कि जेकर कोई कंपनी दवाइयां ਬਣਾਉਂਦੀ ਹੈ ਤੇ ਉਹਦੀ ਕਿਸੇ ਦਵਾਈ ਦੇ ਵਿੱਚ ਖਾਮੀ ਪਾਈ ਜਾਂਦੀ ਹੈ, ਖਾਮੀ ਸਾਹਮਣੇ ਆ ਜਾਂਦੀ ਹੈ ਤੇ ਉਸ ਕੰਪਨੀ ਨੂੰ ਕਾਇਦੇ ਦੇ ਮੁਤਾਬਕ ਉਹ 'ਤੇ ਕਾਰਵਾਈ ਹੁੰਦੀ ਹੈ ਜਾਂ ਹੋਣੀ ਚਾਹੀਦੀ ਹੈ। ਜੇਕਰ ਉਹ 'ਤੇ ਕਾਰਵਾਈ ਨਾ ਹੋਵੇ ਤੇ ਉਹ कंपनी करोड़ों के बॉन्ड खरीद लवे तो लोगों की जान के सौदे करने वाले इन्हों लोगों के उत्ते कार्रवाइयां करूगा कौन, उहदे लई दोषी कौन है? क्योंकि ये जिहड़ियां कंपनियां ने अज इन्हां दे बारे आपां चर्चा करांगे। अज दो तरह दीयां कंपनियां बारे आपां चर्चा करांगे। एक तां ओह जिहड़ियां दवाइयां बनाउंदियां ने ते उन्हां दे उत्ते जदों उन्हां नूं नोटिस गए, जदों उन्हां तो जवाब मंगिया गया ਵੱਖ-ਵੱਖ कंपनियां के हवाले दे नाल आपां जानन दी कोशिश करांगे। तो उन्होंने चोण बॉन्ड खरीद लिए। हुण दित्ते किहनूं किवें दित्ते ਇਹਦਾ ਬਾਅਦ 'ਚ ਪਤਾ ਲੱਗੂਗਾ। ਉਸ ਤੋਂ ਵੀ ਇਲਾਵਾ ਜਿਹੜੀ ਅਗਲੀ ਗੱਲ ਹੈ, ਦੋ ਤਰੀਕਿਆਂ ਦੇ ਨਾਲ ਚੰਦਾ ਵਸੂਲਿਆ ਗਿਆ। ਦੂਜਾ ਤਰੀਕਾ ਸੀ CBI ਦੀਆਂ ਰੇਡਾਂ ਤੇ CBI ਦੀ ਰੇਡਾਂ ਤੇ ਇਹਨਾਂ ਤੇ ਪਈਆਂ ਜਾਂ ਨੋਟਿਸ ਘੱਲੇ ਗਏ। ਦੂਜਾ ਸੀਗਾ ਕਿ ਕੁਝ ਕੰਪਨੀਆਂ ਨੇ ਚੋਣ ਬੌਂਡ ਖਰੀਦੇ, ਉਹਨਾਂ ਨੇ ਜਦੋਂ ਡੋਨੇਟ ਕਰਤੇ ਤੇ ਉਸ ਤੋਂ ਬਾਅਦ ਉਹਨਾਂ ਨੂੰ ਵੱਡੇ ਵੱਡੇ ਪ੍ਰੋਜੈਕਟ ਮਿਲੇ। ਤੀਜੇ ਤਰ੍ਹਾਂ ਦੀਆਂ ਕੰਪਨੀਆਂ, ਬੜੀਆਂ ਕੰਪਨੀਆਂ ਨੇ, ਤੁਸੀਂ ਹੈਰਾਨ ਰਹਿ ਜਾਓਗੇ। ਤੀਜੀਆਂ ਕੰਪਨੀਆਂ ਇਹ ਨੇ ਕਿ 43 ਜਿਹੀਆਂ ਕੰਪਨੀਆਂ ਦੇ ਨਾਂ ਸਾਹਮਣੇ ਆਏ ਆ ਜਿਨ੍ਹਾਂ ਜੋ ਸ਼ੁਰੂ ਤੋਂ ਹੋਈਆਂ 2018 ਤੋਂ ਬਾਅਦ, ਤੇ ਇਹਨਾਂ ਨੇ ਚੰਦਾ ਦਿੱਤਾ 385 ਕਰੋੜ। ਅਜਿਹੀਆਂ ਛੋਟੀਆਂ ਛੋਟੀਆਂ ਕਈ ਕੰਪਨੀਆਂ ਨੇ ਜਿਨ੍ਹਾਂ ਨੇ ਆਪਣੇ ਮੁਨਾਫੇ ਤੋਂ ਜ਼ਿਆਦਾ ਬੌਂਡ ਖਰੀਦੇ। 4 ਅਜਿਹੀਆਂ ਕੰਪਨੀਆਂ ਨੇ ਜਿਨ੍ਹਾਂ ਨੇ ਆਪਣੀ ਸ਼ੁਰੂਆਤ ਦੇ ਸਾਲ ਦੇ ਵਿੱਚ ਹੀ ਕਰੋੜਾਂ ਦੇ ਬੌਂਡ ਖਰੀਦੇ। 2 ਦਰਜਨ ਅਜਿਹੀਆਂ ਕੰਪਨੀਆਂ ਨੇ ਜਿਨ੍ਹਾਂ ਨੇ ਛਾਪੇ ਪੈਣ ਤੋਂ ਬਾਅਦ ਬੌਂਡ ਖਰੀਦੇ। ਬਹੁਤ ਕੰਪਨੀਆਂ ਅਜਿਹੀਆਂ ਨੇ ਜਿਨ੍ਹਾਂ ਨੂੰ ਚੰਦਾ ਮਿਲਣ ਤੋਂ ਬਾਅਦ ਬੌਂਡ ਉਹਨਾਂ ਨੇ ਖਰੀਦ ਲਏ, ਉਸ ਤੋਂ ਬਾਅਦ ਉਹਨਾਂ ਨੂੰ ਪ੍ਰੋਜੈਕਟ ਮਿਲੇ। ਸੋ ਉਹਨਾਂ ਕੰਪਨੀਆਂ ਨੇ ਵੀ ਚੰਦਾ ਦਿੱਤਾ ਇੱਥੇ ਇਲੈਕਟੋਰਲ ਬੌਂਡ ਖਰੀਦ ਕੇ, ਜਿਨ੍ਹਾਂ ਦਾ ਨਾ ਤਾਂ ਕੋਈ ਮੁਨਾਫਾ ਤੇ ਨਾ ਹੀ ਕਾਰੋਬਾਰ ਹੈ। ਰਿਲਾਇੰਸ ਹੈ ਇੱਕ, ਰਿਲਾਇੰਸ ਦੀ एक होर कंपनी है ये नाल जुड़ी हुई, जिन्हें सीधे तौर पर कोई चंदा तो नहीं दिता, पर एक छोटी निजी मालकी वाली कंपनी राही सियासी पार्टियां नूं कई 100 करोड़ रुपए दान दिते, इस तक कि उस कंपनी का नाम भी आम तौर पर पता नहीं होगा, ना ही उसका कोई लाभ होगा। ये कंपनी हज़ारां करोड़ों रुपए का कारोबार करती है, पर उसका कहना कि असी नो प्रॉफिट नो लॉस के विच आ, पर यह कंपनी सियासी पार्टियां नूं कई 100 करोड़ के फंड दिंदी है। पहली जिहड़ी गल है ਉਹਦੇ ਵੱਲ ਆਪਾਂ ਵੱਧਦੇ ਹਾਂ। ਜਿਹੜੀਆਂ ਕੰਪਨੀਆਂ ਨੂੰ ਨੋਟਿਸ ਗਏ ਤੇ ਉਸ ਤੋਂ ਬਾਅਦ ਉਹਨਾਂ ਨੇ ਬੌਂਡ ਖਰੀਦੇ। ਉਸ ਤੋਂ ਬਾਅਦ ਕਈ ਸਵਾਲ ਖੜੇ ਹੁੰਦੇ ਨੇ, ਸਵਾਲਾਂ ਦਾ ਵੀ ਆਪਾਂ ਜ਼ਿਕਰ ਕਰਾਂਗੇ। ਇਲੈਕਟੋਰਲ ਬੌਂਡ ਤੇ ਇਹ ਸਾਡੀ ਸ਼ਾਇਦ 5ਵੀਂ ਰਿਪੋਰਟ ਹੈ ਤੇ ਇਸ ਘੁਟਾਲੇ ਦੀਆਂ ਤੰਦਾਂ ਇੰਨੀਆਂ ਗੁੰਝਲਦਾਰ ਨਹੀਂ ਜਿੰਨੀਆਂ ਲੋਕਾਂ ਨੂੰ ਲੱਗਦੀਆਂ ਨੇ। ਭਾਜਪਾ ਸ਼ਾਸਨ ਦੇ ਇਸ ਮਹਾ ਘੁਟਾਲੇ ਬਾਰੇ WhatsApp ਯੂਨੀਵਰਸਿਟੀ ਦੇ ਵਿੱਚ ਸਨਾਟਾ ਛਾਇਆ ਹੋਇਆ ਤੇ ਲੋਕਾਂ ਨੂੰ ਸਮਝ ਨਹੀਂ ਆ ਰਿਹਾ ਕਿ ਕੀ ਫਾਰਵਰਡ ਕੀਤਾ ਜਾਵੇ ਤੇ ਕੀ ਨਾ ਕੀਤਾ ਜਾਵੇ, ਕਿਉਂਕਿ ਜਾਂਚ ਕਰ ਸਕਣ, ਪੜਚੋਲ ਕਰ ਸਕਣ ਕਿਸੇ ਗੱਲ ਦੀ, ਇਹਨਾਂ ਮਾਨਸਿਕ ਸਮਰੱਥਾ ਕਈਆਂ ਦੇ ਵਿੱਚ ਨਹੀਂ ਹੈ। ਜਾਣਕਾਰੀਆਂ ਇੰਨੀਆਂ ਜ਼ਿਆਦਾ ਆ ਰਹੀਆਂ ਨੇ ਕਿ ਰਾਸ਼ਟਰ ਭਗਤੀ ਤੇ ਪਾਰਟੀ ਭਗਤੀ ਵਿਚਾਲੇ ਹੁਣ ਫਰਕ ਸਮਝਣਾ ਔਖਾ ਹੋ ਗਿਆ। ਆਪਾਂ ਪਹਿਲੇ ਦਿਨ ਤੋਂ ਇੱਕ ਰਿਪੋਰਟ ਕੀਤੀ ਸੀ, ਤੁਹਾਨੂੰ ਯਾਦ ਹੋਣਾ ਕਿ SBI ਦੇ ਨਾਲ ਸੁਪਰੀਮ ਕੋਰਟ ਦੇ ਵਿੱਚ ਕੀ ਵਾਪਰਿਆ, ਤੇ ਉਸ ਦਿਨ ਆਪਾਂ ਇਹਦਾ ਐਂਗਲ ਰੱਖਿਆ ਸੀਗਾ ਕਿ ਜਿਵੇਂ SBI ਦੀ ਸੁਪਰੀਮ ਕੋਰਟ ਦੇ ਵਿੱਚ ਕੰਨ ਖਿੱਚੇ ਗਏ SBI ਦੇ, ਉਵੇਂ ਇਹਨਾਂ ਨੇ ਮੋਦੀ ਸਰਕਾਰ ਨੇ ਲਾਂਚ ਕਰਤਾ CAA ਸਿਟੀਜ਼ਨ ਅਮੈਂਡਮੈਂਟ ਐਕਟ। ਖੈਰ ਹੁਣ ਭਾਜਪਾ ਦੀ ਜਿਹੜੀ ਭਗਤੀ ਦੇ ਵਿੱਚ ਲੀਨ ਲੋਕ ਹੈ, ਜਿਹੜੇ ਉਹਨਾਂ ਦਾ ਨਾਮ ਜਪਦੇ ਰਹਿੰਦੇ ਚੱਤੋ ਪੈਰ, WhatsApp ਤੇ ਚੀਜ਼ਾਂ ਅੱਗੇ ਤੋਂ ਅੱਗੇ ਫਾਰਵਰਡ ਕਰਦੇ ਰਹਿੰਦੇ, ਉਹਨਾਂ ਨੂੰ ਜ਼ਰਾ ਸਮਾਂ ਜੇ ਮਿਲਿਆ ਤਾਂ ਸਕਰੋਲ ਇਨ, ਨਿਊਜ਼ ਲਾਂਡਰੀ, ਨਿਊਜ਼ ਮਿੰਟ ਵਰਗੀਆਂ ਵੈਬਸਾਈਟਸ ਤੇ ਜ਼ਰੂਰ ਗੇੜਾ ਮਾਰਨਾ ਚਾਹੀਦਾ, ਜਿਹਦੇ ਵਿੱਚ ਦੱਸਿਆ ਗਿਆ ਕਿ ਕਿਹੜੀਆਂ ਕੰਪਨੀਆਂ ਦੀਆਂ ਦਵਾਈਆਂ ਦੀ ਗੁਣਵੱਤਾ ਠੀਕ ਨਹੀਂ ਸੀ ਤੇ ਇਹਨਾਂ ਕੰਪਨੀਆਂ ਨੇ ਆਪਣੀ ਗੁਣਵੱਤਾ ਠੀਕ ਕਰਨ ਦੀ ਬਜਾਏ ਸਰਕਾਰ ਦੇ ਜਾਂ ਮਹਿਕਮਿਆਂ ਦੇ ਨੋਟਿਸਾਂ ਦੇ ਜਵਾਬ ਦੇਣ ਦੀ ਬਜਾਏ ਚੋਣ ਬੌਂਡ ਖਰੀਦਣਾ ਹੀ ਠੀਕ ਸਮਝਿਆ। ਇਹ ਕਿਉਂ ਖਰੀਦੇ ਗਏ, ਕਿਸ ਨੂੰ ਦਿੱਤੇ ਗਏ, ਉਸ ਤੋਂ ਬਾਅਦ ਦਵਾਈਆਂ ਦੇ ਸੈਂਪਲਾਂ ਦਾ ਬਣਿਆ ਕੀ, ਜਾਂਚ ਕਿੱਥੇ ਗਈ, ਅੱਗੇ ਕੀ ਹੋਇਆ, ਇਹਨਾਂ ਸਾਰੇ ਸਵਾਲਾਂ ਦੇ ਜਵਾਬ ਲੱਭਣ ਦੀ ਕੋਸ਼ਿਸ਼ ਹੀ ਨਹੀਂ ਕੀਤੀ ਗਈ, ਨਾ ਮੀਡੀਆ ਨੇ ਨਾ ਹੀ ਕੁਝ ਹੋਰ ਲੋਕਾਂ ਨੇ। ਇਸ ਮਾਮਲੇ ਦੇ ਵਿੱਚ ਸਕਰੋਲ ਇਨ ਦੀ ਰਿਪੋਰਟ ਹੈ ਜਿਹੜੀ ਕਿ ਤਬਸਮ ਜੀ ਦੀ ਤੇ ਪ੍ਰੋਜੈਕਟ ਇਲੈਕਟੋਰਲ ਬੌਂਡ ਦੀ ਸਾਰੀ ਟੀਮ, ਕਾਫੀ ਲੋਕ ਨੇ ਇਸ ਟੀਮ ਦੇ ਵਿੱਚ, ਉਹਨਾਂ ਨੇ ਜਿਹੜੀ ਇੱਕ ਖੋਜ ਕਰਕੇ ਲਿਆਂਦੀ ਹੈ ਤੇ ਉੱਥੇ 7 ਅਜਿਹੀਆਂ ਕੰਪਨੀਆਂ ਦਾ ਜ਼ਿਕਰ ਕੀਤਾ ਗਿਆ ਜਿਨ੍ਹਾਂ ਦੀਆਂ ਦਵਾਈਆਂ ਦੇ ਸੈਂਪਲ ਫੇਲ ਹੋਏ, ਪਰ ਇਹਨਾਂ ਨੇ ਇਲੈਕਟੋਰਲ ਬੌਂਡ ਖਰੀਦ ਲਏ। ਤੇ ਉਸ ਤੋਂ ਬਾਅਦ ਪੁੱਛੂ ਕੌਣ,
ਤੇ ਇਹਨਾਂ ਦੇ ਨਾਲ ਆਪਾਂ ਉਹਨਾਂ ਕੰਪਨੀਆਂ ਦਾ ਜ਼ਿਕਰ ਵੀ ਕਰਾਂਗੇ ਇਸ ਰਿਪੋਰਟ ਦੇ ਵਿੱਚ ਜਿਹੜੀਆਂ ਕੰਪਨੀਆਂ ਨੂੰ ਇਲੈਕਟੋਰਲ ਬੌਂਡ ਖਰੀਦਣ ਤੋਂ ਬਾਅਦ ਵੱਡੇ ਪ੍ਰੋਜੈਕਟ ਮਿਲੇ। ਪਹਿਲੀ ਕੰਪਨੀ ਹੈ ਗਲੈਂਕੋ। ਸਾਲ 2022-23 ਦੇ ਦਰਮਿਆਨ ਮਹਾਰਾਸ਼ਟਰ ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ ਨੇ 5 ਨੋਟਿਸ ਭੇਜੇ ਇਹਨਾਂ ਨੂੰ, ਤੇ ਇਹਨਾਂ ਦੀ ਇੱਕ ਦਵਾਈ ਹੈ ਟੈਲਮਾ, ਉਹਦੇ ਬਾਰੇ 5 ਨੋਟਿਸ ਗਏ ਇਹਨਾਂ ਨੂੰ, ਪਰ ਇਹਨਾਂ ਨੇ ਨਵੰਬਰ 2022 ਦੇ ਵਿੱਚ 9 ਕਰੋੜ 75 ਲੱਖ ਦੇ ਬੌਂਡ ਖਰੀਦ ਲਏ। ਇਸੇ ਤਰ੍ਹਾਂ ਸਿਪਲਾ ਦੀ ਕਹਾਣੀ ਹੈ ਜਿਹੜੀ ਕਿ ਬਹੁਤ ਹੀ ਵੱਖਰੀ ਨਹੀਂ। ਇੱਕ ਦਵਾਈ ਦੇ ਮਾਮਲੇ ਦੇ ਵਿੱਚ ਇਹਨਾਂ ਨੂੰ 4 ਨੋਟਿਸ ਮਿਲੇ 2018 ਦੇ ਵਿੱਚ, ਤੇ ਉਹਨਾਂ ਨੇ 2019 ਤੋਂ ਲੈ ਕੇ 22 ਤੱਕ 39 ਕਰੋੜ ਦੇ ਬੌਂਡ ਖਰੀਦ ਲਏ। ਇਸੇ ਤਰ੍ਹਾਂ ਟੋਰੈਂਟ ਫਾਰਮਾ ਜਿਹੜੀ ਆ ਉਹ ਇਲੈਕਟੋਰਲ ਜਿਹੜੀ ਕੰਪਨੀ ਹੈ ਜਿਨ੍ਹਾਂ ਨੇ 77 ਕਰੋੜ 5 ਲੱਖ ਦੇ ਬੌਂਡ ਖਰੀਦੇ 2019 ਤੋਂ ਲੈ ਕੇ ਜਨਵਰੀ 2024 ਦੇ ਵਿਚਕਾਰ। ਇਹਦੇ ਬਾਰੇ ਕਿਹਾ ਗਿਆ ਹੈ ਕਿ ਇਹ ਕੰਪਨੀ ਜਿਹੜੀ ਹੈ ਇਹਦੀ ਇੱਕ ਦਵਾਈ ਹੈ ਡਿਫਾਲਟ 150 ਉਹ ਫੇਲ ਹੋ ਗਈ ਸੀਗੀ। ਜਿਹੜਾ ਮਹਾਰਾਸ਼ਟਰ ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ ਹੈ ਇਹਨਾਂ ਨੇ 2018 ਦੇ ਵਿੱਚ ਇਹਦੀ ਜਾਂਚ ਕੀਤੀ ਸੀ, ਪਰ ਉਸ ਤੋਂ ਬਾਅਦ ਟੋਰੈਂਟ ਫਾਰਮਾ ਵਾਲਿਆਂ ਨੇ 77 ਕਰੋੜ ਦੇ ਚੋਣ ਬੌਂਡ ਖਰੀਦੇ, ਇਲੈਕਟੋਰਲ ਬੌਂਡ ਖਰੀਦੇ। ਜ਼ਾਈਡਸ ਹੈਲਥ ਕੇਅਰ ਇਹਨਾਂ ਨੇ ਪਰਚੇਜ਼ ਕੀਤੇ ਇਲੈਕਟੋਰਲ ਬੌਂਡ 29 ਕਰੋੜ ਦੇ 2022 ਤੋਂ ਲੈ ਕੇ 23 ਦੇ ਦਰਮਿਆਨ। 2021 ਦੇ ਵਿੱਚ ਬਿਹਾਰ ਡਰੱਗ ਰੈਗੂਲੇਟਰ ਨੇ ਡਿਕਲੇਅਰ ਕੀਤਾ ਕਿ ਬੈਚ ਆਫ ਰੈਮਡੀਸਿਵਿਰ ਮੈਡੀਸਨ ਮੈਨੂਫੈਕਚਰਡ ਬਾਏ ਦਾ ਗੁਜਰਾਤ ਬੇਸਡ ਕੰਪਨੀ ਜਿਹੜੀ ਕਿ ਜ਼ਾਈਡਸ ਹੈਲਥ ਕੇਅਰ ਹੈ, ਉਹਨਾਂ ਨੇ ਜਿਹੜੀ ਰੈਮਡੀਸਿਵਿਰ ਬਣਾਈ ਸੀ ਉਹਦੇ ਬਾਰੇ ਕਈ ਤਰ੍ਹਾਂ ਦੀਆਂ ਖਾਮੀਆਂ ਸਾਹਮਣੇ ਆਈਆਂ ਤੇ ਇਹਨਾਂ ਨੇ ਬੌਂਡ ਖਰੀਦ ਲਏ 29 ਕਰੋੜ ਦੇ। ਇਸੇ ਤਰ੍ਹਾਂ IPC ਲੈਬੋਰਟਰੀਜ਼ ਦੀ, ਇਸੇ ਤਰ੍ਹਾਂ ਇੰਟੈਸ ਫਾਰਮਾ ਦੀ ਜਿਹੜੀ ਕਹਾਣੀ ਹੈ ਕੋਈ ਇਹਨਾਂ ਨਾਲੋਂ ਸਿਪਲਾ ਨਾਲੋਂ ਟੋਰੈਂਟ ਨਾਲੋਂ ਜ਼ਾਈਡਸ ਨਾਲੋਂ ਇਹ ਕੋਈ ਵੱਖਰੀ ਨਹੀਂ ਹੈ, ਨਾ ਹੀ ਗਲੈਂਕੋ ਨਾਲੋਂ ਵੱਖਰੀ ਹੈ। 35 ਫਾਰਮਾਸਿਊਟੀਕਲ ਕੰਪਨੀਜ਼ ਨੇ ਇੰਡੀਆ ਦੇ ਵਿੱਚ ਜਿਹੜੀਆਂ ਕਿ ਕੰਟਰੀਬਿਊਟ ਜਿਨ੍ਹਾਂ ਨੇ ਕੀਤੇ 1000 ਕਰੋੜ ਪੋਲੀਟੀਕਲ ਪਾਰਟੀਜ਼ ਨੂੰ। ਹੁਣ ਇੱਥੇ ਮੈਂ ਗੱਲ ਦੱਸ ਦਿਆਂ ਕਿ ਸਾਡਾ ਕਹਿਣ ਦਾ ਮਤਲਬ ਇਹ ਨਹੀਂ ਹੈ ਕਿ ਇਹ ਸਾਰੇ ਫੰਡ ਭਾਜਪਾ ਨੂੰ ਗਏ, ਪਰ ਇਹ ਕਿਉਂ ਦਿੱਤੇ ਗਏ ਔਰ ਕਿਹੜੀਆਂ ਸਰਕਾਰਾਂ ਸੀ ਜਿਨ੍ਹਾਂ ਨੇ ਇਹ ਫੰਡ ਲੈਣ ਤੋਂ ਬਾਅਦ ਜਿਹੜੇ ਸਵਾਲ ਅਸੀਂ ਖੜੇ ਕੀਤੇ ਕਿ ਜਾਂਚ ਦਾ ਕੀ ਬਣਿਆ, ਜਾਂ ਉਸ ਤੋਂ ਬਾਅਦ ਜਿੰਨੇ ਵੀ ਕੰਮਕਾਰ ਸੀਗੇ ਜਿਹੜੀਆਂ ਖਾਮੀਆਂ ਸੀਗੀਆਂ ਉਹ ਦੂਰ ਕੀਤੀਆਂ ਗਈਆਂ। ਯਾਨੀ ਕਿ ਲੋਕਾਂ ਦੀ ਸਿਹਤ ਨਾਲ ਜੁੜਿਆ ਐਡਾ ਵੱਡਾ ਮੁੱਦਾ ਇਲੈਕਟੋਰਲ ਬੌਂਡ ਦੀ ਖਰੀਦ ਦੇ ਵਿੱਚ ਹੀ ਉਲਝ ਕੇ ਰਹਿ ਗਿਆ। ਤੇ ਜੇਕਰ ਇਸ ਮਾਮਲੇ ਦੇ ਵਿੱਚ ADR ਪ੍ਰਸ਼ਾਂਤ ਭੂਸ਼ਣ ਜਾਂ ਹੋਰ ਜਿਹੜੀਆਂ ਦ ਰਿਪੋਰਟਰਸ ਕਲੈਕਟਿਵ ਜਿੰਨਾ ਵੀ ਕੰਮ ਕਰ ਰਹੀਆਂ ਨੇ, ਜੇਕਰ ਉਹ ਨਾ ਜਾਂਦੀਆਂ ਸੁਪਰੀਮ ਕੋਰਟ ਦੇ ਵਿੱਚ ਤਾਂ ਕਿੱਡਾ ਵੱਡਾ ਇਹ ਘੁਟਾਲਾ ਇਸ ਤਰ੍ਹਾਂ ਹੀ ਚੱਲਦਾ ਰਹਿਣਾ ਸੀਗਾ। ਖੈਰ ਹੁਣ ਦੱਸਦੇ ਆ ਕਿ 16 ਲੱਖ ਦੇ ਕਰੀਬ ਮਾਨਤਾ ਪ੍ਰਾਪਤ ਕੰਪਨੀਆਂ ਨੇ ਤੇ ਇਹਨਾਂ ਦੇ ਵਿੱਚੋਂ ਸਿਰਫ 1300 ਦੇ ਕਰੀਬ ਕੰਪਨੀਆਂ ਨੇ ਚੋਣ ਚੰਦਾ ਦਿੱਤਾ। ਇਹਨਾਂ ਦੇ ਵਿੱਚੋਂ ਵੀ ਵੱਡੇ ਗੱਫੇ ਦੇਣ ਵਾਲੀਆਂ 30 ਨੇ। SBI ਦੇ ਮੁਤਾਬਕ ਇਹ ਸਭ ਕੰਪਨੀਆਂ ਨੇ ਕੁੱਲ 12,769 ਕਰੋੜ ਰੁਪਈਆ ਚੰਦਾ ਦਿੱਤਾ ਤੇ ਇਹਦੇ ਵਿੱਚ 6000 ਕਰੋੜ ਤੋਂ ਵੱਧ ਦਾ ਚੰਦਾ ਮਿਲਿਆ ਭਾਜਪਾ ਨੂੰ। ਇਹ ਵੇਰਵਾ 2019 ਤੋਂ ਲੈ ਕੇ ਹੁਣ ਤੱਕ ਦਾ। ਚੋਣ ਬੌਂਡ ਸਕੀਮ 2018 ਦੇ ਵਿੱਚ ਬਣਾਈ ਸੀ। 2018 ਤੋਂ 19 ਦੇ ਦਰਮਿਆਨ ਜਿਹੜਾ ਚੰਦਾ ਮਿਲਿਆ ਉਹਦਾ ਕੋਈ ਵੇਰਵਾ ਤਾਂ ਨਹੀਂ ਹੈ, ਪਰ ਇਹ ਰਕਮ 2500 ਕਰੋੜ ਹੈ ਜਿਹਦੇ ਵਿੱਚੋਂ ਬਹੁਤ ਵੱਡਾ ਹਿੱਸਾ ਭਾਜਪਾ ਦੇ ਖਾਤੇ ਦੇ ਵਿੱਚ ਗਿਆ। ਹੁਣ ਕੋਈ ਕੰਪਨੀ ਕਿਸੇ ਪਾਰਟੀ ਨੂੰ ਕਿੰਨਾ ਚੰਦਾ ਦਿੰਦੀ ਹੈ ਇਹਦੇ ਕੋਈ ਰੋਕ ਨਹੀਂ ਹੈ। ਸਵਾਲ ਇਹ ਹੈ ਕਿ ਚੰਦਾ ਲੈਣ ਦੇ ਲਈ ਢੰਗ ਕੀ ਇਖਤਿਆਰ ਕੀਤਾ ਗਿਆ। ਦੋ ਢੰਗ ਆਏ, ਪਹਿਲਾ ਜਿਵੇਂ ਆਪਾਂ ਜ਼ਿਕਰ ਕੀਤਾ ਕਿ ਛਾਪੇਮਾਰੀ, ਤੇ ਦੂਜਾ ਚੰਦਾ ਦਿਓ ਤੇ ਇਵਜ਼ ਦੇ ਵਿੱਚ ਕਰੋੜਾਂ ਰੁਪਏ ਦੇ ਠੇਕੇ ਲਓ। ਹੁਣ ਜਿਹੜੀਆਂ ਕੰਪਨੀਆਂ ਨੂੰ ਨੋਟਿਸ ਗਏ ਉਹਨਾਂ ਬਾਰੇ ਤਾਂ ਮੈਂ ਤੁਹਾਨੂੰ ਦੱਸ ਦਿੱਤਾ। ਫਾਰਮਾਸਿਊਟੀਕਲ ਕੰਪਨੀਆਂ ਨੇ ਜਿਨ੍ਹਾਂ ਦੇ ਬਾਰੇ ਕਿਹਾ ਜਾਂਦਾ ਕਿ ਵੱਡੀਆਂ ਕੰਪਨੀਆਂ ਨੇ ਤਕਰੀਬਨ 1000 ਕਰੋੜ ਦੇ ਇਲੈਕਟੋਰਲ ਬੌਂਡ ਖਰੀਦੇ ਨੇ। ਇਹਦੇ ਨਾਲ ਜੇ ਤੁਸੀਂ ਅਗਲੀ ਗੱਲ ਦੇ ਵੱਲ ਵਧੋਗੇ, ਜਿਹੜੀਆਂ ਕੰਪਨੀਆਂ ਨੂੰ ਠੇਕੇ ਮਿਲੇ, ਹੁਣ ਇਹ ਤਾਂ ਛਾਪੇ ਮਾਰੀਆਂ ਵਾਲੀਆਂ ਸੀਗੀਆਂ। ਮੇਗਾ ਇੰਜੀਨੀਅਰਿੰਗ ਜਿਹਦਾ ਆਪਾਂ ਪਹਿਲਾਂ ਵੀ ਇੱਕ ਰਿਪੋਰਟ ਦੇ ਵਿੱਚ ਜ਼ਿਕਰ ਕੀਤਾ, ਉਹਨੇ ਅਪ੍ਰੈਲ 2023 ਦੇ ਵਿੱਚ 140 ਕਰੋੜ ਦਾ ਚੰਦਾ ਦਿੱਤਾ ਤੇ ਮਹੀਨੇ ਬਾਅਦ ਉਹਨੂੰ 14400 ਕਰੋੜ ਦਾ ਥਾਣੇ ਬੋਰੇਵਲੀ ਟਨਲ ਦਾ ਠੇਕਾ ਮਿਲ ਗਿਆ। 800 ਕਰੋੜ ਦਾ ਚੰਦਾ ਦਿੱਤਾ ਸੀ ਉਹਨੇ ਕੁੱਲ, ਤੇ ਮੇਗਾ ਇੰਜੀਨੀਅਰਿੰਗ ਨੂੰ ਅਗਸਤ 2020 ਦੇ ਵਿੱਚ ਜੋਜ਼ਿਲਾ ਸੁਰੰਗ ਯੋਜਨਾ ਮਿਲੀ। ਅਕਤੂਬਰ ਦੇ ਵਿੱਚ ਉਹਨੇ 20 ਕਰੋੜ ਦੇ ਬੌਂਡ ਖਰੀਦੇ ਸੀਗੇ ਤੇ ਦਸੰਬਰ 22 ਦੇ ਵਿੱਚ ਉਹਨੂੰ ਬੁਲਟ ਟ੍ਰੇਨ ਸਟੇਸ਼ਨ ਦਾ ਠੇਕਾ ਮਿਲਿਆ। ਉਸੇ ਮਹੀਨੇ ਉਸਨੇ 56 ਕਰੋੜ ਦਾ ਚੋਣ ਚੰਦਾ ਦਿੱਤਾ। ਤੇ ਇਸੇ ਤਰ੍ਹਾਂ ਬਹੁਤ ਸਾਰੀਆਂ ਕੰਪਨੀਆਂ ਨੇ ਜਿਨ੍ਹਾਂ ਦੇ ਜਦੋਂ ਡਾਟਾ ਸਾਹਮਣੇ ਆਊਗਾ ਤਾਂ ਪਤਾ ਲੱਗੂਗਾ ਕਿ ਸਾਡਾ ਜਿਹੜਾ ਰਾਜ ਪ੍ਰਬੰਧ ਹੈ ਉਹ ਹੁਣ ਭ੍ਰਿਸ਼ਟਾਤੰਤਰ ਦੀ ਕਿੱਡੀ ਵੱਡੀ ਭੇਂਟ ਚੜ੍ਹ ਚੁੱਕਿਆ। ਜਿੰਦਲ ਸਟੀਲ ਨੇ 7 ਅਕਤੂਬਰ 2022 ਨੂੰ 25 ਕਰੋੜ ਦੇ ਬੌਂਡ ਖਰੀਦੇ ਸੀਗੇ ਤੇ 10 ਅਕਤੂਬਰ ਨੂੰ ਇਹਨੂੰ ਗਾਰੇ ਪਾਲਮਾ ਕੋਲ ਖਾਣ ਮਿਲ ਗਈ ਕੋਲੇ ਦੀ ਖਾਣ, ਕੀ ਪੈਸੇ ਦੀ ਖਾਣ ਕਹਿ ਸਕਦੇ ਹਾਂ। ਕਲਪੁੱਤਰ ਪ੍ਰੋਜੈਕਟ ਇੰਟਰਨੈਸ਼ਨਲ ਵਾਲਾ ਇੱਕ ਜਿਨ੍ਹਾਂ ਨੇ ਅਕਤੂਬਰ 2023 ਤੱਕ 25 ਕਰੋੜ ਦੇ ਬੌਂਡ ਖਰੀਦੇ ਤੇ ਉਹਨੂੰ ਦਸੰਬਰ ਦੇ ਵਿੱਚ ਮੈਟਰੋ ਸੁਰੰਗ ਬਣਾਉਣ ਦਾ ਠੇਕਾ ਮਿਲਿਆ। ਵਿਦਾਂਤਾ ਨੂੰ 3 ਮਾਰਚ 2021 ਨੂੰ ਰਾਧਿਕਾਪੁਰ ਕੋਲਾ ਖਾਣ ਮਿਲੀ। ਅਪ੍ਰੈਲ ਦੇ ਵਿੱਚ ਉਹਨੇ 25 ਕਰੋੜ ਦਾ ਚੰਦਾ ਦਿੱਤਾ ਸੀ। ਯਾਨੀ ਕਿ ਇੱਥੇ ਤੁਸੀਂ ਇਹ ਕਹਿ ਸਕਦੇ ਹੋ ਕਿ ਚੰਦਾ ਦੋ ਧੰਦਾ ਲਓ,
मतलब चंदा दिओ तो काम लै लो साडे तो कोई भी। तो इसदा मतलब यह है कि जिहड़ा बंदा कहना सी मैं खाऊंगा ना खाने दूंगा, उहदी सरकार किड्डे वड्डे भ्रष्टातंत्र दे विच लुप्त हो चुकी है, घिर चुकी है, किड्डे तो वड्डे तरह के उहदे जिहड़े दोष ने वो लगे ने। इस तरह जिन्हां दी संघी घुट के वसूली की गई उन्हां दे बारे 30 कंपनियां वो ने जिन्हां दे उत्ते छापे पए ते उस तो बाद उन्हां ने चोण तंदा दिता। दस्सिया जा रहा है कि सिरड़ी साई इलैक्ट्रीकल उत्ते छापा पिया सीगा 24 जनवरी 2024 ਨੂੰ ਦਸੰਬਰ 23 ਦੇ ਵਿੱਚ, ਤੇ ਉਹਨੇ ਜਨਵਰੀ 2024 ਨੂੰ 30-40 ਕਰੋੜ ਦਾ ਚੋਣ ਚੰਦਾ ਦਿੱਤਾ। ਪਹਿਲਾਂ ਉਹਨਾਂ ਤੇ ਛਾਪਾ ਪਿਆ, ਫਿਰ ਉਹਨਾਂ ਨੇ ਚੰਦਾ ਦਿੱਤਾ 40 ਕਰੋੜ ਦਾ। ਸ਼ਿਰੜੀ ਸਾਈ ਇਲੈਕਟ੍ਰੀਕਲ ਹੈ। ਫਿਊਚਰ ਗੇਮਿੰਗ ਐਂਡ ਹੋਟਲ ਦੇ ਬਾਰੇ ਆਪਾਂ ਦੱਸਿਆ ਸੀਗਾ ਕਿ ਇਹਨਾਂ ਦੇ ਉੱਤੇ ਚੰਦਾ ਦਿੱਤਾ ਇਹਨਾਂ ਨੇ 100 ਕਰੋੜ ਦਾ, ਤੇ ਇਹਨਾਂ ਉੱਤੇ 2 ਅਪ੍ਰੈਲ ਨੂੰ ਰੇਡ ਪੈਂਦੀ ਹੈ। 2022 ਨੂੰ 7 ਅਪ੍ਰੈਲ 5 ਦਿਨਾਂ ਬਾਅਦ ਇਹ ਦਿੰਦੇ ਨੇ 100 ਕਰੋੜ ਦਾ ਬੌਂਡ ਖਰੀਦ ਲੈਂਦੇ ਨੇ। ਇਸੇ ਤਰ੍ਹਾਂ ਇਸ ਕੰਪਨੀ ਨੇ ਸਮੇਂ-ਸਮੇਂ ਤੇ 1200 ਕਰੋੜ ਦਾ, ਜਿਹੜੀ ਕੰਪਨੀ ਕਹਿੰਦੀ ਸਾਡਾ ਕੋਈ ਪ੍ਰੋਫਿਟ ਹੀ ਹੈ ਨਹੀਂਗਾ, ਉਹ 1200 ਕਰੋੜ ਦਾ ਚੰਦਾ ਦਿੰਦੇ ਆ। ਇਸੇ ਤਰ੍ਹਾਂ ਕਵਿਕ ਸਪਲਾਈ ਚੇਨ ਲਿਮਟਿਡ ਆ ਜਿਹਦੀ ਕੁੱਲ ਪੂੰਜੀ 130 ਕਰੋੜ ਹੈ, ਤੇ ਉਹਨੇ 410 ਕਰੋੜ ਦਾ ਚੰਦਾ ਦੇਤਾ। ਤੇ 130 ਕਰੋੜ ਦੀ ਕੁੱਲ ਪੂੰਜੀ ਹੈ, 410 ਕਰੋੜ ਚੰਦਾ ਦੇ ਰਹੇ ਨੇ। ਸੋ ਇਸ ਸਮੁੱਚੇ ਘਪਲੇ ਦੇ ਵਿੱਚ ਜੇ ਤੁਸੀਂ ਕੰਪਨੀਆਂ ਦਾ ਜ਼ਿਕਰ ਕਰੋਗੇ ਤਾਂ ਬਹੁਤ ਲੰਬੀ ਇਹ ਗੱਲ ਹੋ ਜਾਣੀ ਹੈ। ਹੁਣ ਜਿਹੜਾ SBI ਨੂੰ ਜਿਹੜਾ ਪੁੱਛਿਆ ਗਿਆ ਯੂਨੀਕ ਕੋਡ, ਇਹਦੇ ਬਾਰੇ ਇੱਕ ਜਿਹੜੀ ਰਿਪੋਰਟ ਹੈ ਉਹ ਇੰਡੀਅਨ ਐਕਸਪ੍ਰੈਸ ਦੀ ਇੱਕ ਰਿਪੋਰਟ ਹੈ, ਉਹਦੇ ਤੇ ਤੁਸੀਂ ਜਾ ਕੇ ਪੜ੍ਹ ਸਕਦੇ ਹੋ ਕਿ ਇਹ ਜਿਹੜਾ ਕੋਡ ਹੈ ਜਿਹੜਾ ਜਿਹਦੇ ਬਾਰੇ ਕਿਹਾ ਜਾਂਦਾ ਕਿ ਯੂਨੀਕ ਅਲਫਾਨਮੈਰਿਕ ਨੰਬਰ ਹੈ, ਜਿਹੜਾ ਕਿ ਨੰਗੀ ਅੱਖ ਨਾਲ ਨਹੀਂ ਦੇਖਿਆ ਜਾ ਸਕਦਾ। ਬੌਂਡ ਖਰੀਦਣ ਵਾਲੀਆਂ ਕੰਪਨੀਆਂ, ਉਹਨਾਂ ਨੇ ਕਿਹੜੀ ਕੰਪਨੀ ਨੇ ਕਿੰਨਾ ਪੈਸਾ ਕਿਹਨੂੰ ਦਿੱਤਾ, ਇਹ ਤਾਂ ਗੱਲ ਸਾਹਮਣੇ ਆ ਗਈ ਹੈ। ਹੁਣ ਜੇਕਰ ਇਹ ਅਲਫਾਨਮੈਰਿਕ ਜਿਹੜਾ ਨੰਬਰ ਹੈ ਯੂਨੀਕ ਕੋਡ ਜਿਹਨੂੰ ਆਪਾਂ ਕਹਿ ਦਿੰਦੇ ਹਾਂ, ਜੇਕਰ ਇਹ ਸਾਹਮਣੇ ਆ ਜਾਊਗਾ, ਇਹ ਦੇਖਿਆ ਜਾਊਗਾ, ਤਾਂ ਇਹਦੇ ਤੋਂ ਪਤਾ ਲੱਗ ਜਾਊਗਾ ਕਿ ਜਿਹੜੀ ਪਾਰਟੀ ਨੂੰ ਚੰਦਾ ਗਿਆ ਉਹ ਕਿਹੜੀ ਨੂੰ ਗਿਆ। ਤੇ ਉਸ ਤੋਂ ਬਾਅਦ ਜਿਨ੍ਹਾਂ ਦੇ ਉੱਤੇ ਛਾਪੇ ਪਏ, ਉਸ ਤੋਂ ਬਾਅਦ ਉਹਨੇ ਕਿਹਨੂੰ ਚੜਾਵਾ ਦਿੱਤਾ, ਕਿਵੇਂ ਮੱਥੇ ਟੇਕੇ, ਕਿਵੇਂ ਕੰਪਨੀਆਂ ਦੇ ਜਿਹੜੇ ਨੋਟਿਸ ਮਿਲਣ ਤੋਂ ਬਾਅਦ ਵੀ ਉਹਨਾਂ ਦੇ ਉੱਤੇ ਕੋਈ ਕਾਰਵਾਈਆਂ ਨਹੀਂ ਹੁੰਦੀਆਂ, ਤਾਂ ਇਹ ਸਾਰੀਆਂ ਚੀਜ਼ਾਂ ਬਾਹਰ ਆ ਜਾਣਗੀਆਂ। ਸੋ ਤੁਸੀਂ ਦੇਖ ਸਕਦੇ ਹੋ ਕਿ ਇੱਕ ਪਾਵਰ ਦੀ ਆੜ ਦੇ ਵਿੱਚ ਇਹ ਜਿਹੜਾ ਕਿੱਡਾ ਵੱਡਾ ਧੰਦਾ ਉਹ ਕੀਤਾ ਜਾ ਰਿਹਾ। ਜਿਹੜੀਆਂ ਕੰਪਨੀਆਂ ਦੀ ਕੋਈ ਟਰਨਓਵਰ ਨਹੀਂ, ਐਨੂਅਲੀ ਕੋਈ ਪ੍ਰੋਫਿਟ ਨਹੀਂ, ਉਹ ਵੀ ਚੰਦਾ ਦੇ ਰਹੀਆਂ। ਜਿਹੜੀਆਂ ਕੰਪਨੀਆਂ ਉਸੇ ਸਾਲ ਬਣੀਆਂ ਉਹ ਵੀ ਚੰਦਾ ਦੇ ਰਹੀਆਂ। ਕਾਂਗਰਸੀ ਲੀਡਰ ਤਾਂ ਇਸ ਤੱਕ ਸਵਾਲ ਖੜੇ ਕਰ ਰਹੇ ਨੇ ਕਿ ਇਹ ਚੰਦੇ ਦੇ ਰਾਹੀਂ ਸ਼ੈੱਲ ਕੰਪਨੀਆਂ ਦਾ ਜਿਹੜਾ ਪੈਸਾ ਸੀਗਾ, ਕਾਲਾ ਧਨ ਸੀਗਾ, ਉਹ ਚੰਦੇ ਦੇ ਰੂਪ ਦੇ ਵਿੱਚ ਚਿੱਟਾ ਕੀਤਾ। ਹੁਣ ਇਹ ਚੰਦੇ ਦਾ ਧੰਦਾ ਹੈ ਜਾਂ ਚੰਦੇ ਦੇ ਰੂਪ ਦੇ ਵਿੱਚ ਚਿੱਟਾ ਕੀਤਾ, ਇਹ ਯੂਨੀਕ ਕੋਡ ਉੱਤੇ ਗੱਲ ਖੜੀ ਹੈ। ਜਦੋਂ ਭਾਜਪਾ ਦੇ ਬਾਰੇ ਇਹ ਕਿਹਾ ਜਾਂਦਾ ਕਿ ਉਸ ਨੂੰ ਸਭ ਤੋਂ ਵੱਧ ਚੰਦਾ ਮਿਲਿਆ, ਤਾਂ ਜ਼ਾਹਰ ਜੀ ਗੱਲ ਹੈ ਕਿ ਏਜੰਸੀਆਂ ਉਹਦੇ ਕੋਲੇ ਸੀ, ਤੰਤਰ ਉਹਦੇ ਕੋਲੇ ਸੀ, ਤਾਂ ਉਹਦੇ 'ਤੇ ਸਵਾਲ ਉੱਠਣੇ ਲਾਜ਼ਮੀ ਨੇ। ਪਰ ਤੁਸੀਂ ਇਹ ਦੇਖੋ ਕਿ ਇੱਕ ਆਮ ਮੁਲਕ ਦੇ ਵਿੱਚ, ਜਿਸ ਮੁਲਕ ਦੇ ਵਿੱਚ ਇੱਕ ਗਰੀਬ ਕੋਲੇ ਇੱਕ ਵਾਰੀ ਦਵਾਈ ਲੈ ਕੇ ਦੂਜੀ ਵਾਰੀ ਦਵਾਈ ਲੈਣ ਤੱਕ ਦੀ ਪਹੁੰਚ ਨਹੀਂ, ਉੱਥੇ ਫਾਰਮਾਸਿਊਟੀਕਲ ਕੰਪਨੀਆਂ ਕਿੱਡੇ ਵੱਡੇ ਸੌਦੇ ਕਰਦੀਆਂ ਨੇ, ਏਜੰਸੀਆਂ ਨਾਲ ਨਹੀਂ ਬਲਕਿ ਗਰੀਬਾਂ ਦੀ ਸਿਹਤ ਦੇ ਨਾਲ। ਬਹੁਤ ਧੰਨਵਾਦ। ਜਲਦ ਮਿਲਾਂਗੇ ਇੱਕ ਹੋਰ ਨਵੀਂ ਰਿਪੋਰਟ ਦੇ ਵਿੱਚ।